Raúl es tan humano, Raúl es tan decente, ha jugado su rol como ministro de las Fuerzas Armadas। ਰੌਲ ਕਾਸਤਰੋ ਜੋ ਕਿ ਕਿਊਬਾ ਦੀ ਰਾਜਕਰਤਾ ਪਾਰਟੀ ਦੇ ਮੁੱਖ ਅਹੁਦੇਦਾਰ ਸਨ, ਉਹਨਾਂ ਨੇ ਆਪਣੇ ਪ੍ਰਧਾਨ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨੂੰ ਇੱਕ ਇਤਿਹਾਸਕ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ 1959 ਦੇ ਕਿਊਬਾ ਇਨਕਲਾਬ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕੋਈ ਕਾਸਤਰੋ ਪਰਿਵਾਰ ਤੋਂ ਬਾਹਰਲਾ ਆਗੂ ਦੇਸ਼ ਨੂੰ ਚਲਾਵੇਗਾ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹਨਾਂ ਦਾ ਉੱਤਰਾਧਿਕਾਰੀ ਮਿਗੋਲ ਡੀਜ਼ ਕੇਨਲ ਹੋਵੇਗਾ ਜੋ ਕਿ ਕਿਊਬਾ ਦਾ ਮੌਜੂਦਾ ਰਾਸ਼ਟਰਪਤੀ ਹੈ। ਰੌਲ ਕਾਸਤਰੋ ਨੇ ਕਿਊਬਾ ਇਨਕਲਾਬ ਦੇ ਮੋਢੀ ਫੀਦਲ ਕਾਸਤਰੋ ਦੇ ਭਰਾ ਹੋਣ ਨਾਤੇ ਇਨਕਲਾਬ ਲਿਆਉਣ ਅਤੇ ਉਸ ਤੋਂ ਬਾਅਦ ਆਪਣੇ ਭਰਾ ਦੀ ਦੇਸ਼ਮੁਖੀ ਵਜੋਂ ਸੱਤਾ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਕਰਕੇ ਹੀ ਫੀਦਲ ਕਾਸਤਰੋ ਦੇ ਬਿਮਾਰ ਹੋਣ ਤੋਂ ਬਾਅਦ 2008 ਵਿੱਚ ਰਸਮੀ ਤੌਰ ਤੇ ਉਹਨਾਂ ਨੂੰ ਪਾਰਟੀ ਦਾ ਉੱਤਰਾਧਿਕਾਰੀ ਐਲਾਨ ਦਿੱਤਾ ਗਿਆ ਸੀ। Ahora comprendo que mi destino no era venir al mundo para descansar al final de la vida. It's a remarkable tenure. ਇਹ ਜ਼ਿਕਰ ਕਰਨਾ ਵੀ ਲਾਜ਼ਮੀ ਬਣਦਾ ਹੈ ਕਿ ਕ੍ਰਾਂਤੀਕਾਰੀ ਚੀ ਗਵੇਰਾ ਨੂੰ ਉਤਸ਼ਾਹਿਤ ਕਰਕੇ ਮੈਕਸੀਕੋ ਤੋਂ ਕਿਊਬਾ ਲਿਆ ਕੇ ਫੀਦਲ ਕਾਸਤਰੋ ਦੇ ਬਰਾਬਰ ਲੋਕਾਂ ਲਈ ਲੜਨ ਲਈ ਪ੍ਰੇਰਨ ਵਾਲਾ ਵੀ ਰੌਲ ਕਾਸਤਰੋ ਹੀ ਸੀ। ਰੌਲ ਕਾਸਤਰੋ ਨੇ ਆਪਣੇ ਰਾਜਨੀਤਿਕ ਜੀਵਨ ਦੌਰਾਨ ਫੀਦਲ ਕਾਸਤਰੋ ਦੇ ਵਿਚਾਰਾਂ ਤੇ ਹੀ ਪਹਿਰਾ ਦਿੱਤਾ। Our political philosophy is representative democracy and social justice in a well-planned economy। ਅਤੇ ਹੁਣ ਅਗਲੇ ਸੰਭਾਵਿਤ ਉੱਤਰਾਧਿਕਾਰੀ ਵੱਲੋਂ ਵੀ ਇਹੀ ਦੁਹਰਾਇਆ ਗਿਆ ਜਦੋਂ ਮਿਗੋਲ ਡੀਜ਼ ਕੇਨਲ ਨੇ ਕਿਹਾ ਸੀ, ਮੈਂ ਇਸ ਇਨਕਲਾਬ ਦੀ ਰੱਖਿਆ ਕਰਨ ਵਾਲਾ ਸਿਰਫ ਇੱਕ ਹੋਰ ਸਿਪਾਹੀ ਹੀ ਹੋਵਾਂਗਾ। Una patria independiente y no una colonia yanqui. Hay que salvar la patria. Hay que salvar la revolución. Hay que salvar el socialismo. Socialismo muerte. ਹਾਲਾਂਕਿ ਰੌਲ ਕਾਸਤਰੋ ਨੇ ਕਿਊਬਾ ਦੇ ਕੇਂਦਰੀ ਨਿਯੰਤਰਣ ਹੇਠ ਆਰਥਿਕ ਢਾਂਚੇ ਵਿੱਚ ਕੁਝ ਖੁੱਲ੍ਹਾਂ ਜ਼ਰੂਰ ਦਿੱਤੀਆਂ। ਇਸ ਤੋਂ ਇਲਾਵਾ ਬਰਾਕ ਓਬਾਮਾ ਦੇ ਸਮੇਂ ਵਿੱਚ ਇਤਿਹਾਸਕ ਮੁਲਾਕਾਤਾਂ ਕਰਕੇ ਅਮਰੀਕਾ ਵੱਲ ਵੀ ਸਕਾਰਾਤਮਕ ਗੱਲਬਾਤ ਦਾ ਰਾਹ ਖੋਲ੍ਹਿਆ ਸੀ। ਪਰ ਟਰੰਪ ਨੇ ਸੱਤਾ ਵਿੱਚ ਆਉਂਦਿਆਂ ਹੀ ਕਿਊਬਾ ਉੱਪਰ ਸਾਲਾਂ ਪੁਰਾਣੀਆਂ ਪਾਬੰਦੀਆਂ ਮੁੜ ਸਖਤ ਕਰ ਦਿੱਤੀਆਂ ਸਨ, ਜਿਸ ਕਰਕੇ ਕਿਊਬਾ ਦੀ ਆਰਥਿਕਤਾ 'ਤੇ ਮਾੜਾ ਅਸਰ ਪਿਆ ਸੀ। ਹੁਣ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੀ ਆਪਣੀਆਂ ਵਿਦੇਸ਼ ਨੀਤੀਆਂ ਵਿੱਚ ਕਿਊਬਾ ਨੂੰ ਪ੍ਰਾਥਮਿਕਤਾ ਵਿੱਚ ਨਹੀਂ ਰੱਖ ਰਹੇ। ਉੱਪਰੋਂ ਕਰੋਨਾ ਦੇ ਚੱਲਦਿਆਂ ਰੌਲ ਕਾਸਤਰੋ ਦੇਸ਼ ਨੂੰ ਗੰਭੀਰ ਆਰਥਿਕ ਸੰਕਟ ਦੇ ਦੌਰ ਵਿੱਚ ਛੱਡ ਕੇ ਸੇਵਾ ਮੁਕਤ ਹੋਣ ਜਾ ਰਹੇ ਹਨ। ਇਸੇ ਕੜੀ ਵਿੱਚ 15 ਤੋਂ 18 ਅਪ੍ਰੈਲ ਨੂੰ ਹੋਣ ਵਾਲੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਮੀਟਿੰਗ ਵਿੱਚ ਨਵੇਂ ਪ੍ਰਧਾਨ ਸਕੱਤਰ ਨੂੰ ਚੁਣਨ ਸਮੇਤ ਹੋਰ ਨਵੇਂ ਵਿਚਾਰ ਅਤੇ ਮਹੱਤਵਪੂਰਨ ਮਤੇ ਉਪਜਣ ਦੀ ਸੰਭਾਵਨਾ ਜ਼ਰੂਰ ਜਤਾਈ ਜਾ ਰਹੀ ਹੈ। ਭਾਵੇਂ ਕਿ ਜਾਂਦਿਆਂ ਜਾਂਦਿਆਂ ਉਹ ਇਸ਼ਾਰਾ ਵੀ ਕਰ ਗਏ ਹਨ ਕਿ ਪਰਦੇ ਪਿੱਛੋਂ ਉਹ ਕਿਊਬਾ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਰਹਿਣਗੇ, ਜਦ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਤੱਕ ਜਿਉਂਦਾ ਹਾਂ ਆਪਣਾ ਪੈਰ ਰਕਾਬ ਵਿੱਚ ਹੀ ਰੱਖਦੇ ਹੋਏ ਆਪਣੀ ਧਰਤੀ ਇਨਕਲਾਬ ਸਮਾਜਵਾਦ ਦੀ ਰੱਖਿਆ ਲਈ ਤਿਆਰ-ਬਰ ਤਿਆਰ ਰਹਾਂਗਾ। Mira, yo quiero mucho a Raúl. Yo soy admirador de Raúl. La gente no lo ama mucho en la calle. Pero la gente no aman a Raúl porque no tienen la idea de quién es Raúl. Raúl es tan humano, Raúl es tan decente, ha jugado su rol como ministro de las Fuerzas Armadas. Pero yo te diría una cosa, que el que conoce a Raúl sabe que Raúl tiene más mano derecha y mano izquierda. Fidel es una gente muy buena y que habla muy bien, pero Fidel es por ahí. Raúl, una gente que ha cumplido al pie de la letra lo que dice el hermano.